उन्होंने ऑनलाइन हुण सिखां दे खिलाफ ट्रोलिंग और प्रोपेगेंडा बहुत वधा दिता है। अच्छा, फेक आईडीज बनाई हुई ने। एक तो ये है कि जी सिख भी हिंदू ही ने, तो दूसरे जिहड़े ने इस किस्म दी फेक आईडियां वाले कहंदे ने जी मैं तो शर्मिंदा महसूस करदा है अपने सिख होने दे उत्ते। देखो की करतूतां पंजाब जां बाहरले सिख कर रहे हैं। हिंदुआं दीयां आईडीज दे उत्ते भी जिहड़ा ये चल रहा कि जी सिख तां सानू बहुत इंसल्ट करते हैं, गुरुद्वारियां ह्यूमिलेट करते हैं। ऑनलाइन ऑन ट्रैवल वेबसाइट्स they are making multiple fake IDs and leaving negative reviews against Sikh temples, religious memorials, saying they are Khalistanis, radical extremists, they ill-treat tourists, they are bigots, they overcharge or they molest women, and their rooms are not safe for families with kids, or their food in langar is contaminated. ये भी प्रोपेगेंडा है कि जी बाहर सिख जिहड़े ने हमले कर रहे हैं हिंदुआं ते, हिंदू मंदिरां ते कर रहे हैं, पंजाब भी कर रहे हैं, असीं सेफ नहीं है। They have begun to urge Hindus to stop going to gurdwaras, stop taking langar, and stop putting any money in golak of gurdwaras. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲ ਦਿਸ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਾਂਗੇ, ਲਿਖਤ ਸਾਂਝੀ ਕਰਨ ਨੂੰ ਜਾ ਰਹੇ ਹਾਂ ਸੋ ਅਮਰੀਕਾ ਸਮੇਤ ਪੱਛਮੀ ਸਰਕਾਰਾਂ ਅਤੇ ਇੰਟਰਨੈਸ਼ਨਲ ਮੀਡੀਆ ਵੱਲੋਂ ਸਿੱਖਾਂ ਪ੍ਰਤੀ ਦਿਖਾਈ ਜਾ ਰਹੀ ਹਮਦਰਦੀ ਹਿੰਦੂਤਵੀਆਂ ਦੇ ਸੀਨੇ ਤੇ ਜਿਹੜੇ ਸੱਪ ਵਾਂਗ ਲੋਟ ਰਹੀ ਹੈ, ਔਰ ਭਾਰਤ ਸਰਕਾਰ ਅਤੇ ਉਸ ਦੀ ਜਿਹੜੀ ਏਜੰਸੀਆਂ ਵੱਲੋਂ ਸਿੱਖ ਕੌਮ ਅਤੇ ਗੁਰਦੁਆਰਿਆਂ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ। ਸੋ ਇਸ ਸੰਬੰਧੀ ਸਾਨੂੰ ਭੈਣ ਅਮਨਜੋਤ ਕੁਰਾਨ ਜੀ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ, ਜਿਹੜੀ ਆਪਾਂ ਸਾਂਝੀ ਕਰਨ ਜਾ ਰਹੇ ਹਾਂ, ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਬਣਾਈਏ। ਅੱਛਾ, ਪਰ ਜਦੋਂ ਲਿਖਤ ਆਪਣੇ ਆਪ ਦੇ ਵਿੱਚ ਹੀ ਇੱਕ ਪੂਰਾ ਟੌਪਿਕ ਹੁੰਦਾ ਹੈ ਔਰ ਜੋ ਵਾਪਰ ਰਿਹਾ ਹੈ ਉਸ ਦਾ ਸਹੀ ਮੁਲਾਂਕਣ ਹੁੰਦਾ ਤੇ ਅਸੀਂ ਇਸ ਨੂੰ ਆਪਣੇ ਇੰਡੀਪੈਂਡੈਂਟ ਟੌਪਿਕ ਦਾ ਵੀ ਜਿਹੜਾ ਉਹ ਰੁਤਬਾ ਦਿੰਦੇ ਹਾਂ। ਜਿਵੇਂ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਜੀ ਦੀਆਂ ਲਿਖਤਾਂ ਨੇ ਜਾਂ ਭੈਣ ਜੀ ਅਮਨਜੋਤ ਕੌਰ ਹੋਰਾਂ ਦੀ, ਉਹਨਾਂ ਦੀ ਇਹ ਲਿਖਤ ਅੱਜ ਹੀ ਸਾਨੂੰ ਮਿਲੀ ਹੈ। ਔਰ ਕਿਉਂਕਿ ਇਸ ਵੇਲੇ ਕਰੰਟ ਇਸ਼ੂ ਤਾਂ ਜੋ ਚੱਲ ਰਿਹਾ ਹੈ, ਕਿਲਿੰਗ ਸਪਰੀ ਇੰਡੀਅਨ ਏਜੰਸੀਆਂ ਦੀ ਔਰ ਖਾਲਿਸਤਾਨ ਦਾ ਮੁੱਦਾ, ਵੈਸਟਰਨ ਮੀਡੀਆ ਵੱਲੋਂ ਇੰਡੀਆ ਨੂੰ ਰੋਗ ਸਟੇਟ ਵੱਲ ਤੋਰਨਾ ਜੋ ਹੈ ਹੀ ਹੈ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਆਲਰੇਡੀ FBI ਦਾ ਚੀਫ ਦਿੱਲੀ 'ਚ ਉਹਨਾਂ ਦੀ ਮੁਲਾਕਾਤ ਹੋਏਗੀ, ਕੱਲ੍ਹ ਦੀ ਰਿਪੋਰਟਿੰਗ ਇਸ ਦੇ ਉੱਤੇ ਆਏਗੀ। ਪਰ ਅਸੀਂ ਇਹ ਦੇਖ ਰਹੇ ਸੀ ਵੀ ਇੰਡੀਅਨ ਹਕੂਮਤ ਤਾਂ ਜਿਨ੍ਹਾਂ ਦੀਆਂ ਦੋਵੇਂ ਬਾਹਾਂ ਨੂੜ ਕੇ ਪਿੱਠ ਪਿੱਛੇ ਨੇ ਅਤੇ ਅਮਰੀਕਾ ਨੇ ਧੌਣ 'ਤੇ ਗੋਡਾ ਰੱਖਿਆ ਹੋਇਆ ਕਿ ਵੀ ਉਹਨਾਂ ਦਾ ਬਾਕੀ ਸੈੱਲ ਕੀ ਕਰਨਗੇ ਜਾਂ ਇਹ ਹਿੰਦੂ ਤੋਂ ਵੀ ਇਹਨੂੰ ਕਿਵੇਂ ਲੈਣਗੇ। ਔਰ ਅੱਜ ਇਹਨਾਂ ਦੀ ਭੈਣ ਜੀ ਦੀ ਲਿਖਤ ਤੋਂ ਅੰਦਾਜ਼ਾ ਹੋ ਜਾਂਦਾ ਹੈ ਕਿ ਵੀ ਉਹਨਾਂ ਨੇ ਆਪਣਾ ਜਿਹੜਾ ਉਹ ਗੰਦ ਹੈ, ਉਹ ਗੰਦ ਨੇ ਗੰਦ ਹੀ ਰਹਿਣਾ ਹੁੰਦਾ ਵੀ ਉਹਦੀ ਮੁਸ਼ਕ ਖਿਲਾਰਨੀ ਸ਼ੁਰੂ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਲੇਟੈਸਟ ਉਹਨਾਂ ਦੇ ਟੈਕਟਿਕ ਨੇ, ਜਿਹੜੀ ਸਿੱਖਾਂ ਦੇ ਲਈ ਹਮਦਰਦੀ ਹੈ ਉਹਨੂੰ ਅੱਗੋਂ ਉਹ ਕਿਵੇਂ ਬਦਨਾਮੀ ਦਾ ਕਈ ਗੁਣਾ ਜ਼ਿਆਦਾ ਉਹਨਾਂ ਨੇ ਜ਼ੋਰ ਪਾ ਲਿਆ। ਉਹਨਾਂ ਨੇ ਕਿਹਾ ਇੰਡੀਆ ਇਜ਼ ਲਿਵਡ ਆਫਟਰ ਟਾਈਮ, CNN, Guardian, Foreign Policy, Foreign Affairs articles on Indian agencies and government targeting Sikhs. Online, they have started increasing trolling and propaganda against Sikhs, either calling Sikhs as Hindus or making fake IDs, posing as Sikhs who say, I am ashamed of my fellow Sikhs in Punjab and abroad. ਕਿ ਵੀ ਇਹ ਉਹਨਾਂ ਨੇ ਸਾਰੀਆਂ ਪਬਲੀਕੇਸ਼ਨ ਦੇ ਨਾਂ ਦਿੱਤੇ ਨੇ ਵੀ ਇਹਨਾਂ ਜਦੋਂ ਸਿੱਖਾਂ ਦੇ ਲਈ ਹਮਦਰਦੀ ਵਾਲੇ ਆਰਟੀਕਲ ਆਏ ਨੇ ਤਾਂ ਉਹਨਾਂ ਨੇ ਔਨਲਾਈਨ ਹੁਣ ਸਿੱਖਾਂ ਦੇ ਖਿਲਾਫ ਟਰੋਲਿੰਗ ਔਰ ਪ੍ਰੋਪੇਗੈਂਡਾ ਬਹੁਤ ਵਧਾ ਦਿੱਤਾ ਹੈ। ਅੱਛਾ, ਫੇਕ ਆਈਡੀਜ਼ ਬਣਾਈਆਂ ਹੋਈਆਂ ਨੇ। ਇੱਕ ਤਾਂ ਇਹ ਹੈ ਕਿ ਜੀ ਸਿੱਖ ਵੀ ਹਿੰਦੂ ਹੀ ਨੇ, ਤੇ ਦੂਸਰੇ ਜਿਹੜੇ ਨੇ ਇਸ ਕਿਸਮ ਦੀਆਂ ਫੇਕ ਆਈਡੀਆਂ ਵਾਲੇ ਕਹਿੰਦੇ ਨੇ ਜੀ ਮੈਂ ਤਾਂ ਸ਼ਰਮਿੰਦਾ ਮਹਿਸੂਸ ਕਰਦਾ ਹਾਂ ਆਪਣੇ ਸਿੱਖ ਹੋਣ ਦੇ ਉੱਤੇ। ਦੇਖੋ ਕੀ ਕਰਤੂਤਾਂ ਪੰਜਾਬ ਜਾਂ ਬਾਹਰਲੇ ਸਿੱਖ ਕਰ ਰਹੇ ਨੇ। They are also making IDs posing as oppressed Punjabi Hindus and forming narratives that Sikhs are attacking Hindus and Gurdwaras, insult Sikhs. ਉਹਨਾਂ ਨੇ ਕਿਹਾ ਜੀ ਕਿ ਵੀ ਹਿੰਦੂਆਂ ਦੀਆਂ ਆਈਡੀਜ਼ ਦੇ ਉੱਤੇ ਵੀ ਜਿਹੜਾ ਇਹ ਚੱਲ ਰਿਹਾ ਕਿ ਜੀ ਸਿੱਖ ਤਾਂ ਸਾਨੂੰ ਬਹੁਤ ਇਨਸਲਟ ਕਰਦੇ ਨੇ, ਗੁਰਦੁਆਰਿਆਂ 'ਚ ਹਿਊਮਿਲੇਟ ਕਰਦੇ ਨੇ। ਔਰ ਇਹ ਜਿਹੜਾ ਔਨਲਾਈਨ ਔਨ ਟਰੈਵਲ ਵੈਬਸਾਈਟਸ they are making multiple fake IDs and leaving negative reviews against Sikh temples,
religious memorials saying they are Khalistanis, radical extremists, they ill-treat tourists, they are bigots, they overcharge or they molest women, and their rooms are not safe for families with kids, or their food in langar is contaminated. ਕਿ ਜਿਹੜੇ ਟਰੈਵਲ ਵੈਬਸਾਈਟ ਹੁੰਦੇ ਨੇ ਜਿੱਥੇ ਕਿ ਟੂਰਿਸਟ ਦੇਖਦੇ ਨੇ, ਜਿਵੇਂ ਅਸੀਂ ਹੋਟਲਾਂ ਦੀ ਦੇਖਦੇ ਹਾਂ, ਰਿਵਿਊ ਦੇਖਦੇ ਹਾਂ ਜਾਂ ਰੈਸਟੋਰੈਂਟਾਂ ਦਾ ਦੇਖਦੇ ਹਾਂ, ਹੁਣ ਇਹ ਟਰੈਵਲ ਵੈਬਸਾਈਟਸ ਦੇ ਉੱਤੇ ਫੇਕ ਆਈਡੀਜ਼ ਨਾਲ ਉਹ ਪਾ ਰਹੇ ਨੇ ਕਿ ਸਿੱਖ ਗੁਰਦੁਆਰਿਆਂ ਦੇ ਵਿੱਚ ਜਾਂ ਉਹਨਾਂ ਦੀਆਂ ਧਾਰਮਿਕ ਥਾਵਾਂ ਤੇ ਜਿਹੜੇ ਨੇ ਖਾਲਿਸਤਾਨੀ ਬੈਠੇ ਨੇ, ਐਕਸਟਰੀਮਿਸਟ ਨੇ, ਉਹ ਯਾਤਰੂਆਂ ਨਾਲ ਬਹੁਤ ਮਾੜਾ ਬਿਹੇਵ ਕਰਦੇ ਨੇ, ਉਹ ਬਹੁਤ ਫੈਨੇਟਿਕ ਨੇ, ਜ਼ਿਆਦਾ ਪੈਸੇ ਲੈਂਦੇ ਨੇ, ਔਰਤਾਂ ਨਾਲ ਬਦਸਲੂਕੀ ਕਰਦੇ ਨੇ, ਔਰ ਉਹਨਾਂ ਦੇ ਕਮਰੇ ਸੁਰੱਖਿਅਤ ਨਹੀਂ ਹੈਗੇ ਪਰਿਵਾਰਾਂ ਲਈ, ਉਹਨਾਂ ਦਾ ਲੰਗਰ ਜਿਹੜਾ ਉਹ ਵੀ ਕੰਟੈਮੀਨੇਟਡ ਹੈ, ਉਸ ਦੇ ਵਿੱਚ ਵੀ ਜਿਹੜਾ ਉਹ ਇੰਪਿਓਰ ਹੈ। They are using women to claim they are molested by sevadars and Sikh men in gurdwaras and making those claims via Twitter, WhatsApp, TikTok, read it। ਕਿ ਉਹ ਔਰਤਾਂ ਦੇ ਨਾਂ ਥੱਲੇ ਇਹ ਪੋਸਟਾਂ ਪਵਾ ਰਹੇ ਨੇ ਇਹਨਾਂ ਸਾਰੇ ਹੀ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਕਿ ਜੀ ਜਦੋਂ ਅਸੀਂ ਉੱਥੇ ਠਹਿਰੀਆਂ ਸੀ ਗੁਰਦੁਆਰਿਆਂ 'ਚ ਤਾਂ ਸਾਡੇ ਨਾਲ ਸੇਵਾਦਾਰਾਂ ਨੇ ਬਦਸਲੂਕੀ ਕੀਤੀ ਔਰ ਸਾਨੂੰ ਮੋਲੈਸਟ ਕੀਤਾ, ਛੇੜਛਾੜ ਕੀਤੀ ਸਾਡੇ ਨਾਲ। They are also spreading propaganda that Sikhs target Hindus abroad in Punjab and Hindus feel unsafe due to Sikh radicals। ਕਿ ਇਹ ਵੀ ਪ੍ਰੋਪੇਗੈਂਡਾ ਹੈ ਕਿ ਜੀ ਬਾਹਰ ਸਿੱਖ ਜਿਹੜੇ ਨੇ ਹਮਲੇ ਕਰ ਰਹੇ ਨੇ ਹਿੰਦੂਆਂ ਤੇ, ਹਿੰਦੂ ਮੰਦਰਾਂ ਤੇ ਕਰ ਰਹੇ ਨੇ, ਪੰਜਾਬ 'ਚ ਵੀ ਕਰ ਰਹੇ ਨੇ, ਅਸੀਂ ਸੇਫ ਨਹੀਂ ਹਾਂ। They have begun to urge Hindus to stop going to gurdwaras, stop taking langar and stop putting any money in golak of gurdwaras। ਕਿ ਇਹ ਪ੍ਰਚਾਰ ਕਰ ਰਹੇ ਨੇ ਵੀ ਮਤ ਜਾਓ ਉੱਥੇ, ਕੋਈ ਗੋਲਕ ਦੇ ਵਿੱਚ ਪੈਸੇ ਨਾ ਪਾਓ ਔਰ ਬਿਲਕੁਲ ਲੰਗਰ ਨਾ ਖਾਓ। They are defaming Sikhs and Punjabis more through social media, news media, films, TV shows, books, magazines and web series। ਵੀ ਇਹ ਸਾਰਿਆਂ ਰਾਹੀਂ ਵੀ ਉਹ ਅੱਗੋਂ ਜਿਹੜਾ ਉਹ ਸਿੱਖਾਂ ਨੂੰ ਡੀਫੇਮ ਕਰ ਰਹੇ ਨੇ। The latest film Animal has done its job and shameless Indians are calling it typical toxic Punjabi masculinity and jat buddhi। ਕਿ ਵੀ ਇਹ ਕਹਿ ਰਹੇ ਨੇ ਆਹ ਦੇਖ ਲਓ ਜੀ ਆਹੀ ਹੈ ਟੌਕਸਿਕ ਪੰਜਾਬੀ ਕਲਚਰ, ਇਹ ਜੱਟ ਬੁੱਧੀ ਵਾਲੇ ਲੋਕ ਨੇ। ਐਂਡ ਬਲੇਮਿੰਗ ਪੰਜਾਬੀਜ਼ ਫॉर ਇੰਡੀਡ ਬੀਇੰਗ ਲਾਈਕ ਵਾਟ ਇਜ਼ ਸ਼ੋਨ ਇਨ ਦੈਟ ਫਿਲਮ ਐਂਡ ਆਲਸੋ ਕਲੇਮਿੰਗ ਪੰਜਾਬੀਜ਼ ਮੇਡ ਦਿਸ ਫਿਲਮ ਏ ਬਿਗ ਹਿੱਟ। ਕਿ ਜੀ ਉਹਨਾਂ ਦੀ ਨਸਲ ਦੇ ਲੋਕ ਨੇ, ਇਹ ਵੀ ਐਨੀਮਲ ਨੇ, ਫਿਲਮ ਵੀ ਐਨੀਮਲ ਹੈ, ਔਰ ਉਹਨਾਂ ਨੇ ਉਹਨੂੰ ਕਾਮਯਾਬ ਕੀਤਾ ਕਿਉਂਕਿ ਉਹਨਾਂ ਦੀ ਇਹ ਬਰਾਦਰੀ ਹੈ ਸਾਰੀ ਵੀ ਇਹ ਇਵੇਂ ਹੀ ਬਿਹੇਵ ਕਰਦੇ ਨੇ। ਸਿੰਸ ਰਣਬੀਰ ਕਪੂਰ is a Punjabi and his mother Neetu Singh reportedly belong to Sikh family, they are blaming Sikhs and Punjabis for spoiling their youth with such films, even though maker and writer of Animal is a South Indian right-wing supporter named Sandeep Reddy Vanga, who has also shown hero drink gau mootar and perform havan in the film। ਉਹਨਾਂ ਨੇ ਕਿਹਾ ਵੀ ਇਹ ਵੀ ਹੋ ਰਿਹਾ, ਦੇਖੋ ਜੀ ਰਣਬੀਰ ਕਪੂਰ ਇਹ ਸਿੱਖ ਔਰਤ ਦਾ ਮੁੰਡਾ ਹੈ ਔਰ ਇਹ ਸਾਰੇ ਸਾਡੇ ਬੱਚਿਆਂ ਨੂੰ ਵੀ ਖਰਾਬ ਕਰ ਰਹੇ ਨੇ, ਸਾਡੇ ਸਪੋਇਲ ਕਰ ਰਹੇ ਨੇ। ਹਾਲਾਂਕਿ ਉਹਨਾਂ ਨੇ ਕਿਹਾ ਭੈਣ ਜੀ ਅਮਨਜੋਤ ਹੋਰਾਂ ਨੇ ਕਿ ਵੀ ਇਹਦਾ ਰਾਈਟਰ ਵੀ ਉਹ ਜਿਹੜਾ ਹੈ ਸਾਊਥ ਇੰਡੀਅਨ ਹੈ ਔਰ ਉਹੀ ਜਿਹੜਾ ਹੈ ਸੰਦੀਪ ਰੈਡੀ ਵੰਗਾ ਉਹ ਪੱਕਾ ਹਿੰਦੂ ਤਾਂ ਵੀ ਹੈ, ਉਹ ਤਾਂ ਈਵਨ ਫਿਲਮ ਦੇ ਵਿੱਚ ਵੀ ਜਿਹੜਾ ਹੀਰੋ ਹੈ ਉਹ ਗਊ ਮੂਤਰ ਵੀ ਪੀ ਰਿਹਾ ਤੇ ਹਵਨ ਵੀ ਕਰ ਰਿਹਾ, ਯਾਨੀ ਉਹਨਾਂ ਨੂੰ ਪ੍ਰਮੋਟ ਵੀ ਕਰ ਰਹੇ ਨੇ। Animal is widely being used to either claim Sikhs and Hindus are same or to show Punjabis as misogynic, communal, druggy, unhinged, just like Animal। ਕਿ ਉਹਦੇ ਚੋਂ ਦੋਵੇਂ ਮੈਸੇਜ ਜਿਹੜੇ ਨੇ ਉਹ ਆਪਣੇ ਬਿਆਨੀਏ 'ਚ ਦੇ ਰਹੇ ਨੇ। ਇੱਕ ਤਾਂ ਇਹ ਦੇਖੋ ਜੀ ਉਹ ਵੀ ਹਿੰਦੂ ਹੀ ਨੇ, ਹਿੰਦੂ ਸਿੱਖਾਂ 'ਚ ਕੀ ਫਰਕ ਹੈ, ਦੇਖੋ ਜੀ ਹਵਨ ਵੀ ਕਰ ਰਿਹਾ ਹੈ, ਗਊ ਮੂਤਰ ਵੀ ਪੀ ਰਿਹਾ ਹੈ, ਸਿਗਰਟ ਦਾ ਵੀ ਉਹ ਧੂੰਆਂ ਸੁੱਟ ਰਿਹਾ ਉਹਨਾਂ ਦੇ ਉੱਤੇ, ਉਹ ਅੱਗੋਂ ਹੱਸ ਰਹੇ ਨੇ, ਦੰਦ ਕੱਢ ਰਹੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਜੀ ਇਹ ਦੂਜਾ ਇਹ ਹੈ ਵੀ ਇਹ ਕਮਿਊਨਲ ਨੇ, ਡਰੱਗੀ ਨੇ, ਇਹ ਜਿਹੜੇ ਨੇ ਬੇਕਾਬੂ ਜਿਵੇਂ ਪਸ਼ੂ ਜਿਹੜੇ ਨੇ ਉਹਨਾਂ ਦੇ ਕੋਈ ਨਹੀਂ ਹੁੰਦਾ ਉਹਨਾਂ ਤੇ ਕੰਟਰੋਲ। The main lead in this film has killed even his own jija and people were saying this is what most Punjabis are like and in their clan wars they can even kill their own family members। ਕਿ ਉਹ ਜਿਹੜੀ ਫਿਲਮ ਦੀ ਕਹਾਣੀ ਹੋਏਗੀ ਉਹ ਪਾਤਰ ਆਪਣੇ ਜੀਜੇ ਨੂੰ ਮਾਰ ਦਿੰਦਾ ਤੇ ਉਹ ਕਹਿੰਦੇ ਵੀ ਇਹ ਇਵੇਂ ਹੀ ਨੇ, ਇਹ ਜੋ ਮਾਰਨ ਲੱਗੇ ਕੋਈ ਨਹੀਂ ਦੇਖਦੇ, ਇਹ ਆਪਣੀ ਜਿਹੜੀ ਹੈ ਉਹ ਲੜਾਈ ਦੇ ਵਿੱਚ ਸ਼ਰੀਕਾਬਾਜ਼ੀ ਦੇ ਵਿੱਚ ਜਿਹਨੂੰ ਮਰਜ਼ੀ ਮਾਰ ਦਿੰਦੇ ਨੇ। They have also shown heroes smoke openly inside a church, thus showing Sikhs disrespect other places of worship। Ranbir Kapoor goes to villages of Punjab to convince his cousins and community members
to join him in killing enemies. They readily agree. All of them are turbaned sardars with long beards. ਕਿ ਉਹ ਚਰਚ ਦੇ ਵਿੱਚ ਸਮੋਕਿੰਗ ਕਰਦਾ ਇਹ ਦੱਸਣ ਲਈ ਵੀ ਇਹ ਦੇਖੋ ਜਿਹੜਾ ਮੈਸੇਜ ਲੋਕਾਂ ਨੂੰ ਜਾਂਦਾ ਈਸਾਈਆਂ ਨੂੰ ਕਿ ਇਹ ਤਾਂ ਬਿਲਕੁਲ ਇਨਸੈਂਸਿਟਿਵ ਨੇ। ਫਿਰ ਰਣਬੀਰ ਕਪੂਰ ਜਿਹੜਾ ਹੈ ਜਦੋਂ ਉਹਦੇ ਨਾਲ ਉਹ ਪਿੰਡਾਂ 'ਚ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ ਕਜ਼ਨ ਨੂੰ ਕਹਿੰਦਾ ਕਿ ਵੀ ਆਓ ਬਦਲਾ ਲਈਏ ਤੇ ਉਹ ਸਾਰੇ ਤਿਆਰ ਵੀ ਹੋ ਜਾਂਦੇ ਨੇ। ਸਾਰੇ ਜਿਹੜੇ ਨੇ ਉਹ ਸਿੱਖੀ ਸਰੂਪ ਵਾਲੇ ਸਿੱਖ ਦਿਖਾਏ ਹੋਏ ਨੇ। ਦਾ ਡਾਇਰੈਕਟਰ ਹੈਜ਼ ਸੈਡ ਹਿਜ਼ sequel will be even more dark, gory, explicit and violent। ਕਿ ਜਿਹੜਾ ਉਹਦਾ ਨੰਬਰ 2 ਫਿਲਮ ਬਣਾਉਣੀ ਹੈ ਉਹਨੇ ਉਹ ਇਸ ਤੋਂ ਵੀ ਜ਼ਿਆਦਾ ਡਾਰਕ ਹਿਊਮਰ ਹੋਏਗਾ, ਡਰਾਉਣਾ ਹੋਏਗਾ ਔਰ ਵਾਇਲੈਂਟ ਔਰ ਐਕਸਪਲਿਸਿਟ ਹੋਏਗਾ। ਹੀ ਇਜ਼ ਆਲਸੋ ਸਪੋਰਟਰ ਆਫ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦਾ ਵੀ ਹਮਾਇਤੀ ਹੈ ਜਿਹੜਾ ਇਹਦਾ ਡਾਇਰੈਕਟਰ ਹੈ। ਦਿਸ ਸ਼ੋਜ਼ ਵਾਟ ਹਿਜ਼ ਮਾਈਂਡ ਸੈਟ ਇਜ਼। ਹਿੰਦੂਤਵਾ ਫੰਡਡ ਫਿਲਮ ਮੇਕਰ ਟੂ ਟਾਰਗੇਟ ਵਿਮਨ ਐਂਡ ਮਾਈਨੋਰਿਟੀਜ਼। ਔਰਤਾਂ ਨੂੰ ਔਰ ਘੱਟ ਗਿਣਤੀਆਂ ਨੂੰ ਹਿੰਦੂਤਵਾ ਦੀ ਫੰਡਿੰਗ। ਆਈ ਐਕਸਪੈਕਟ ਇਨਕਰੀਜ਼ਡ ਅਟੈਕਸ ਔਨ ਸਿੱਖਸ, Sikh history, culture, diaspora, Punjab, Punjabiyat, Sikh Gurdwaras and monuments and Sikh kids, students and employees in future। ਕਿ ਆਉਣ ਵਾਲੇ ਪੀਰੀਅਡਸ ਹੋਰ ਵੀ ਹਮਲੇ ਇਹਨਾਂ ਸਾਰਿਆਂ ਦੇ ਉੱਤੇ ਹੋਣਗੇ। Sikhs better brace up for backlash, especially now that India is on back foot। ਇਹ ਹੈ ਬਿਲਕੁਲ ਭਜਾ ਤਾਂ ਲਿਆ ਹੋਇਆ ਧੌਣ ਤੇ ਗੋਡਾ ਤੇ ਹੁਣ ਉਹਨਾਂ ਨੂੰ ਹੋਰ ਮੂੰਹ ਚੋਂ ਜ਼ਹਿਰ ਹੀ ਉਹਨਾਂ ਨੇ ਉਗਲਣਾ ਹੈ। ਔਰ ਉਹ ਸਭ ਤੋਂ ਜ਼ਿਆਦਾ ਸਿੱਖਾਂ ਦੇ ਖਿਲਾਫ ਸਾਡੀ ਹਿਸਟਰੀ ਨੂੰ ਵੀ, ਕਲਚਰ ਨੂੰ ਵੀ ਔਰ ਸਿੱਖਾਂ ਦੇ ਉੱਤੇ ਵੀ, ਗੁਰਦੁਆਰੇ, ਇੰਸਟੀਟਿਊਸ਼ਨ, ਪੰਜਾਬੀ, ਪੰਜਾਬੀਅਤ, ਈਵਨ ਬੱਚਿਆਂ ਦੇ ਉੱਤੇ ਵੀ ਸਕੂਲਾਂ ਜਾਂ ਆਮ ਸਿੱਖ ਵੀ ਜਿਹੜੇ ਨੇ ਉਹ ਇਸ ਕਿਸਮ ਦੀ ਹਿੰਸਾ ਦਾ ਸ਼ਿਕਾਰ ਬਣਾਏ ਜਾ ਸਕਦੇ। ਡਾਕਟਰ ਸਾਹਿਬ ਹੁਣ ਆਪਾਂ ਆਪਣੇ ਵੀਅਰਸ ਦੇ ਮੈਸੇਜ ਲੈਣ ਜਾ ਰਹੇ ਹਾਂ ਔਰ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜ਼ਿਆਦਾਤਰ ਮੈਸੇਜ ਮੇਰੇ ਕੋਲ ਖਾਲਸਾ ਜ਼ਿੰਦਾਬਾਦ ਤੇ ਫਤਿਹ ਦੇ ਮੈਸੇਜ ਨੇ। ਅਮਰਜੀਤ ਸਾਨੀ ਐਂਡ ਕਾਲੀ ਪਹਾੜੀ ਵਾਲਾ ਸਾਧੂ, ਇੰਦਰਜੀਤ ਸਿੰਘ ਸੰਧੂ, ਜੀਤ ਸੂਰਤੀਆ, ਲਖਵਿੰਦਰ ਸਿੰਘ ਪੰਨੂ, ਖਾਲਸਾ ਦੇਸ਼ ਪੰਜਾਬ, ਕੁਲਵੰਤ ਸਿੰਘ ਗਰਚਾ, ਸੁਖਵਿੰਦਰ ਸਿੰਘ, ਮਨਜੋਰ ਕੋਨੂਰ ਐਂਡ ਇਸੇ ਤਰ੍ਹਾਂ ਫਿਰ ਹਾਂਜੀ ਸੁਖ ਜੀਵਨ ਬੱਚੂ, ਫਿਰ ਸੁਖਵਿੰਦਰ ਸਿੰਘ, ਫਿਰ ਹੈਗੇ ਓਂਕਾਰ ਸਿੰਘ, ਸਾਬਾ, ਸਭ ਨੇ ਖਾਲਸਾ ਜ਼ਿੰਦਾਬਾਦ ਐਂਡ ਫਤਿਹ ਬੁਲਾਈ ਹੈ। ਫਿਰ ਇਸੇ ਤਰ੍ਹਾਂ ਬਲਜੀਤ ਵਰਾਜ, ਰਵਿੰਦਰ ਗਿੱਲ, ਜਸਵੀਰ ਬਰਾੜ ਐਂਡ ਸਰਪੰਚ ਸਿੰਘ ਵੀ ਫਤਿਹ ਬੁਲਾਉਂਦੇ ਨੇ ਸਾਨੂੰ। ਸੁਰਿੰਦਰ ਸਿੰਘ ਜੀ ਕਹਿੰਦੇ ਨੇ ਸੈਡ, ਸੋ ਸੈਡ ਐਂਡ ਨਿਰਮਲਜੀਤ ਸਿੰਘ ਐਂਡ ਇਸੇ ਤਰ੍ਹਾਂ ਜਸਵੀਰ ਸਿੰਘ, ਅਗਲਾ ਟੀਚਾ ਵਕਫ ਬੋਰਡ ਭੰਗ ਕਰਨਾ ਹੋਵੇਗਾ। ਬਿਲਕੁਲ ਠੀਕ ਕਿਹਾ ਤੁਸੀਂ। ਹਾਂਜੀ ਸੋ ਇਸੇ ਤਰ੍ਹਾਂ ਫਿਰ ਜਸਵੀਰ ਸਿੰਘ ਸੁਪਰੀਮ ਕੋਠਾ ਕਹਿੰਦੇ ਨੇ ਐਂਡ ਸਰਪੰਚ ਜਸ ਗਿੱਲ ਖਾਲਸਾ ਜ਼ਿੰਦਾਬਾਦ। ਨਿਹੰਗ ਸਿੰਘ ਨੋ ਸੁਪਰੀਮ ਨੋ ਕੋਰਟ ਓਨਲੀ RSS। ਬਿਲਕੁਲ ਠੀਕ। ਐਂਡ ਇੰਡੀਅਨ ਪਾਰਕ ਮਿਊਜ਼ਿਕ ਇੰਡਸਟਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਨੇ ਵੀਰ ਨੇ ਲਿਖਿਆ ਹੋਇਆ ਸੁਪਰੀਮ ਕੋਰਟ ਨਹੀਂ ਸੁਪਰੀਮ ਕੋਠਾ। ਹਾਂਜੀ ਉਹੀ ਮੈਂ ਬੋਲਿਆ ਨਾ। ਹਾਂਜੀ ਸੋ ਸਤਨਾਮ ਸਿੰਘ ਖਾਲਸਾ ਜ਼ਿੰਦਾਬਾਦ। ਬੀ ਜੋਲੀ ਜੀ ਕਹਿੰਦੇ ਨੇ ਕਿ ਬੈਸਟ ਐਨਾਲਿਸਿਸ। ਕੁਲਦੀਪ ਕੌਰ ਖਾਲਸਾ ਜ਼ਿੰਦਾਬਾਦ ਐਂਡ ਜੀਤ ਸੂਰਤੀਆ 6 ਫॉर ਜਸਟਿਸ। ਮੇਰਾ ਖਿਆਲ ਹੈ ਵੀ ਘੜੀਵਾਲ ਵੀ ਮੈਂ ਦੇਖ ਰਿਹਾ ਇੱਧਰ ਵੀ ਅੱਜ ਜ਼ਿਆਦਾ ਫਤਿਹ ਦੇ ਹੀ ਮੈਸੇਜ ਨੇ। ਸਿਰਫ ਇੱਕ ਮੈਸੇਜ ਹੈ ਜਿਹੜਾ ਮੈਂ ਸ਼ੇਅਰ ਕਰਾਂਗਾ। ਅੱਛਾ ਫਤਿਹ ਦੇ ਦਲਜੀਤ ਸਿੰਘ, ਰਣਜੋਤ ਸਿੰਘ, ਜਸਬੀਰ ਸਿੰਘ, ਸੋਹਣ ਸਿੰਘ ਮਾਲ, ਪ੍ਰਭਦਿਆਲ ਸਿੰਘ, ਲਖਬੀਰ ਰੰਗੜ ਔਰ ਪ੍ਰਦੀਪ ਸਿੰਘ ਔਰ ਸਾਡੇ ਵੀਰ ਕਿਰਪਾਲ ਸਿੰਘ ਚੀਮਾ ਜਿਹੜੇ ਰੈਗੂਲਰਲੀ ਸਾਨੂੰ ਲਿਖਦੇ ਨੇ। ਉਹਨਾਂ 'ਚ ਇਤਿਹਾਸ ਵੀ ਹੁੰਦਾ ਹੈ, ਪ੍ਰੇਰਨਾ ਵੀ ਹੁੰਦੀ ਹੈ। ਸੋ ਥੋੜ੍ਹਾ ਜਿਹਾ ਲੰਬਾ ਹੁੰਦਾ ਹੈ। ਚੀਮਾ ਸਾਹਿਬ ਜੇ ਥੋੜ੍ਹਾ ਬਰੀਫ ਰੱਖੋ ਤਾਂ ਸਾਡੇ ਲਈ ਜਿਹੜਾ ਹੋਰ ਵੀ ਸਹੂਲਤ ਹੋਏਗੀ। ਉਹਨਾਂ ਨੇ ਕਿਹਾ ਆਜ਼ਾਦੀ ਜਾਂ ਗੁਲਾਮੀ, ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ, ਜੋ ਸਤਿਗੁਰ ਸਿੱਖਨ ਕਈ ਬਾਤ, ਹੋਗ ਸਾਈ ਨ ਖਾਲੀ ਜਾਤ, ਮੋਦੀ ਹੈ ਤੋ ਹੀ ਖਾਲਿਸਤਾਨ ਮੁਮਕਿਨ ਹੈ। ਮੋਦੀ ਦੀ ਰਾਸ਼ਟਰੀ ਰਾਹ NIA ਸੈਨਾ ਦੁਆਰਾ ਕੀਤੇ ਪਾਪ ਤੇ ਜ਼ੁਲਮ ਹੀ ਹਿੰਦੂ ਰਾਸ਼ਟਰ ਦੇ ਪਤਨ ਦਾ ਕਾਰਨ ਬਣਨਗੇ, ਕਿਉਂਕਿ ਮੋਦੀ ਨੇ ਹੀ ਸਾਰੇ ਰਾਸ਼ਟਰ ਨੂੰ ਇਕੱਠਾ ਕਰਕੇ ਆਖਿਰ ਅਡਾਨੀਆਂ ਨੂੰ ਦੇਣ ਦੀ ਥਾਂ ਪੰਥ ਦੇ ਸਨਮੁਖ ਪੇਸ਼ ਕਰਕੇ ਆਪਣੇ ਕੀਤੇ ਗੁਨਾਹ ਤੋਂ ਤੋਬਾ ਕਰਨੀ ਹੈ ਭਾਈ। ਤੇ ਇਹਨਾਂ ਦੁਆਰਾ ਕੀਤੇ ਗੁਨਾਹ, ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਹੀ ਖਾਲਸਾ ਰਾਜ ਦੇ ਨਿਸ਼ਾਨਾਂ ਦੇ ਉੱਚੇ ਝੁੱਲਣ ਦਾ ਕਾਰਨ ਵੀ ਬਣਨਗੀਆਂ ਭਾਈ, ਕਿਉਂਕਿ ਕੁਦਰਤ ਦੇ ਬਣਾਏ ਨਿਯਮ ਕੀਤੇ ਚੰਗੇ ਮਾੜੇ ਦਾ ਫਲ ਜ਼ਰੂਰ ਦਿੰਦੇ ਹਨ। ਡੋਗਰਿਆਂ ਦੀਆਂ ਗੱਦਾਰੀਆਂ ਇਸੇ ਕਰਕੇ ਖਾਲਸਾ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਹੀ ਕਾਰਜ ਕਰਦਾ ਹੈ। ਬੇਨਤੀ ਹੈ ਭਾਈ,
ਗੁਰੂ ਪਾਤਸ਼ਾਹ ਦੀ ਅੰਮ੍ਰਿਤ ਦੀ ਸ਼ਕਤੀ ਰੂਪੀ ਦਾਤ ਪ੍ਰਾਪਤ ਕਰਕੇ ਪੂਰੀ ਤਿਆਰੀ ਕਰਕੇ ਰੱਖੋ ਭਾਈ, ਕਿਉਂਕਿ ਆਉਣ ਵਾਲੇ ਸਾਲ ਵਿੱਚ ਖਾਲਸਾ ਰਾਜ ਦਾ ਅਗਲਾ ਪੜਾਅ ਸ਼ੁਰੂ ਹੋ ਰਿਹਾ ਹੈ। ਆਪਣੀ ਜੀਵਨ ਸ਼ਕਤੀ ਨੂੰ ਸੰਭਾਲ ਕੇ ਕਲਗੀਆਂ ਵਾਲੇ ਦੇ ਹੁਕਮ ਅਨੁਸਾਰ ਨਾਮ ਦੇ ਰੰਗ ਤਪ ਦੇ ਤੇਜ਼ ਨਾਲ ਹੋਰ ਤਿੱਖਾ ਕਰਕੇ ਰੱਖੋ ਭਾਈ। ਮੁੱਲ ਤਾਂ ਹਮੇਸ਼ਾ ਆਤਮਿਕ ਜੀਵਨ ਦਾ ਹੀ ਹੁੰਦਾ ਹੈ ਭਾਈ। ਤੁਹਾਡੇ ਸਰੀਰਕ ਜੀਵਨ ਦਾ ਮੁੱਲ ਵੀ ਤੁਹਾਡੇ ਆਤਮਿਕ ਜੀਵਨ ਦੀ ਅਡੋਲਤਾ ਕਰਕੇ ਹੀ ਪੈਂਦਾ ਹੈ। ਸਾਕਾ ਸਰਹੰਦ ਛੋਟੇ ਸਾਹਿਬਜ਼ਾਦੇ ਯਾਦ ਕਰੋ, ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਪਰ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ। ਖਾਲਸੇ ਦੇ ਸਦੀਵੀ ਰਾਜ ਦਾ ਨਵਾਂ ਇਤਿਹਾਸ ਬਣਨ ਜਾ ਰਿਹਾ ਭਾਈ। ਮਨੁੱਖਤਾ ਦੇ ਭਲੇ ਵਾਸਤੇ ਪੰਥ ਨੂੰ ਬੇਨਤੀ ਹੈ, ਸਵੇਰੇ ਸ਼ਾਮ ਖਾਲਸਾ ਰਾਜ ਦੀ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਭਾਈ। ਰਾਜ ਕਰੇਗਾ ਖਾਲਸਾ, ਖਾਲਸਾ ਦਿਆਲ ਹੈ, ਖਾਲਸਾ ਅਕਾਲ ਹੈ, ਅਕਾਲ ਹੀ ਅਕਾਲ ਹੈ, ਜੋ ਬੋਲੇ ਸੋ ਨਿਹਾਲ ਹੈ, ਸਤਿ ਸ੍ਰੀ ਅਕਾਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।